ਆਪ ਸਭ ਨੂੰ ਪਤਾ ਹੈ ਕਿ ਇਸ ਪ੍ਰੋਗਰਾਮ ਵਿੱਚ ਅਸੀਂ ਵੱਖ-ਵੱਖ ਮੁੱਦਿਆਂ 'ਤੇ ਗੱਲਬਾਤ ਕਰਦੇ ਹਾਂ। ਦੋਸਤੋ, ਇਸ ਸਮੇਂ ਕਿਸਾਨੀ ਅੰਦੋਲਨ ਪੂਰੀ ਤਰ੍ਹਾਂ ਭਖਿਆ ਹੋਇਆ ਹੈ। ਪਿਛਲੇ ਕਈ ਦਿਨਾਂ ਤੋਂ ਅਸੀਂ ਪਹਿਲ ਦੇ ਆਧਾਰ 'ਤੇ ਹਰ ਖਬਰ, ਹਰ ਪਹਿਲੂ ਨੂੰ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ। ਸੋ ਅੱਜ ਵੀ ਅਸੀਂ ਕਿਸਾਨੀ ਅੰਦੋਲਨ ਤੋਂ ਸ਼ੁਰੂ ਕਰਦੇ ਹਾਂ। ਮੈਂ ਸੰਦੀਪ ਤੇ ਮੇਰੇ ਨਾਲ ਨੇ ਨਵਜੀਤ। ਨਵਜੀਤ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ 'ਚ। ਜੀ ਸੰਦੀਪ ਜੀ, ਸ਼ੁਕਰੀਆ ਜੀ, ਮਿਹਰਬਾਨੀ। ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ ਨਵਜੀਤ, ਬਹੁਤ ਤਰ੍ਹਾਂ ਦੀਆਂ ਚਰਚਾਵਾਂ ਹੋ ਰਹੀਆਂ ਨੇ ਕਿ ਕਿਸਾਨੀ ਅੰਦੋਲਨ ਕਿਤੇ ਸਿਆਸਤ ਦਾ ਸ਼ਿਕਾਰ ਹੋ ਕੇ ਤਾਂ ਨਹੀਂ ਰਹਿ ਜਾਏਗਾ। ਤੁਹਾਡਾ ਇਸ ਬਾਰੇ ਕੀ ਕਹਿਣਾ? ਦੇਖੋ ਸੰਦੀਪ ਜੀ, ਅਸੀਂ ਪਿਛਲੇ ਕਈ ਦਿਨਾਂ ਤੋਂ ਆਪਣੇ ਸਰੋਤਿਆਂ ਤੱਕ ਉਸ ਧਰਨੇ ਨਾਲ ਸੰਬੰਧਿਤ ਹਰ ਗੱਲ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਆ, ਤਾਂ ਕਿ ਇਹ ਪਤਾ ਲੱਗ ਸਕੇ ਕਿ ਉੱਥੇ ਕੀ ਵਾਪਰ ਰਿਹਾ, ਕੀ ਹੋ ਰਿਹਾ। ਤੁਸੀਂ ਗੱਲ ਕੀਤੀ ਆ ਕਿ ਇਹ ਅੰਦੋਲਨ ਸਿਆਸਤ ਦਾ ਸ਼ਿਕਾਰ ਹੋ ਕੇ ਤਾਂ ਨਹੀਂ ਰਹਿ ਜਾਊਗਾ। ਸੰਦੀਪ ਜੀ, ਇਸ ਵਾਰ ਜੋ ਕਿਸਾਨੀ ਸੰਘਰਸ਼ ਜਿਸ ਮੋੜ 'ਤੇ ਅੱਪੜ ਚੁੱਕਿਆ, ਇੱਥੋਂ ਵਾਪਸ ਪਰਤਣਾ ਬਹੁਤ ਔਖਾ। ਹਾਲਾਂਕਿ ਇਸ ਧਰਨੇ ਦੀ, ਇਸ ਅੰਦੋਲਨ ਦੀ ਖਾਸ ਗੱਲ ਇਹ ਹੈ ਕਿ ਇਸ ਨੂੰ ਸਿਆਸੀ ਰੰਗਤ ਬਿਲਕੁਲ ਵੀ ਨਹੀਂ ਦਿੱਤੀ ਜਾ ਰਹੀ। ਬਹੁਤ ਸਾਰੇ ਸਿਆਸਤਦਾਨ ਉੱਥੇ ਆਉਂਦੇ ਨੇ, ਪਰ ਕਿਸਾਨ ਜੋ ਸਟੇਜ ਲੱਗੀ ਹੋਈ ਹੈ ਉੱਥੇ ਕਿਸੇ ਵੀ ਸਿਆਸਤਦਾਨ ਨੂੰ ਬੋਲਣ ਹੀ ਨਹੀਂ ਦੇ ਰਹੇ। ਅੰਦਰ ਖਾਤੇ ਜੋ ਮਰਜ਼ੀ ਚੱਲ ਰਿਹਾ ਹੋਵੇ, ਪਰ ਕਿਸਾਨ ਉਸ ਅੰਦੋਲਨ ਵਿੱਚ ਉਸ ਸਟੇਜ ਤੋਂ ਕਿਸੇ ਵੀ ਸਿਆਸੀ ਬੰਦੇ ਨੂੰ ਭਾਸ਼ਣ ਨਹੀਂ ਦੇਣ ਦੇ ਰਹੇ। ਹਾਂ, ਇੱਕ ਗੱਲ ਹੋਰ ਆ ਕਿ ਬਹੁਤ ਸਾਰੇ ਸਿਆਸਤਦਾਨ ਜੋ ਉੱਥੇ ਆਉਂਦੇ ਨੇ, ਉਹਨਾਂ ਵਿੱਚ ਕੇਜਰੀਵਾਲ ਵੀ ਕੁਝ ਦਿਨ ਆਏ ਸੀਗੇ ਪਹਿਲਾਂ, ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਰਾਘਵ ਚੱਡਾ ਵੀ ਆਏ ਸੀਗੇ, ਹੋਰ ਵੀ ਬਹੁਤ ਸਾਰੇ ਆਮ ਆਦਮੀ ਪਾਰਟੀ ਦੇ ਆਗੂ ਆਏ ਸੀ। ਕਾਂਗਰਸ ਦੇ ਆਗੂ ਬਹੁਤੇ ਨਹੀਂ ਪਹੁੰਚੇ ਸੰਦੀਪ ਜੀ। ਬੀਜੇਪੀ ਤਾਂ ਚਲੋ ਪਤਾ ਹੀ ਆ, ਕਾਂਗਰਸ ਦੇ ਆਗੂ ਨਹੀਂ ਪਹੁੰਚੇ। ਇਸ ਨੂੰ ਲੈ ਕੇ ਇਹ ਥੋੜ੍ਹਾ ਜਿਹਾ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ ਕਿ ਕਿਤੇ ਅੰਦੋਲਨ ਵੰਡ ਨਾ ਹੋ ਜੇ, ਪਰ ਰਾਜਨੀਤਿਕ ਪਾਰਟੀਆਂ ਵਿੱਚ ਵੰਡ ਹੋਣ ਦੀ ਸੰਭਾਵਨਾ ਘੱਟ ਆ। ਦੂਸਰੇ ਪਾਸੇ ਤੁਸੀਂ ਦੇਖੋ, ਕਿਸਾਨ ਜਥੇਬੰਦੀਆਂ ਦੀ ਜਦੋਂ ਗੱਲ ਹੁੰਦੀ ਹੈ, ਕੇਂਦਰੀ ਮੰਤਰੀ ਨਰਿੰਦਰ ਤੋਮਰ ਜੋ ਖੇਤੀਬਾੜੀ ਮੰਤਰੀ ਨੇ, ਤੇ ਦੂਜੇ ਪਾਸੇ ਗੱਲ ਹੁੰਦੀ ਆ ਰੇਲ ਮੰਤਰੀ ਪਿਊਸ਼ ਗੋਇਲ ਨਾਲ। ਹੁਣ ਪਿਊਸ਼ ਗੋਇਲ ਰੇਲ ਮੰਤਰੀ ਨੇ, ਪਰ ਉਹਨਾਂ ਦਾ ਅੜਬ ਸੁਭਾਅ, ਉਹਨਾਂ ਦੀ ਬੋਲੀ ਇਸ ਤਰ੍ਹਾਂ ਦੀ ਸੀ ਮੀਟਿੰਗਾਂ ਵਿੱਚ ਕਿ ਕਿਸਾਨ ਉਹਨਾਂ ਨੂੰ ਸਿੱਧਾ ਹੀ ਪੈ ਗਏ। ਕਿਸਾਨਾਂ ਦਾ ਕਹਿਣਾ ਸੀ ਕਿ ਮਤਲਬ ਦੀ ਗੱਲ ਕੀਤੀ ਜਾਵੇ, ਅਸੀਂ ਸੁਣਨ ਨਹੀਂ ਆਏ ਇੱਥੇ, ਵਾਧੂ ਗੱਲਾਂ ਨਹੀਂ ਸੁਣਨ ਆਏ। ਉਹ ਵੀ ਕਾਫੀ ਚਰਚਾ ਦਾ ਵਿਸ਼ਾ ਰਿਹਾ। ਪਰ ਜਿਹੜੀ ਤੁਸੀਂ ਗੱਲ ਕੀਤੀ ਆ ਕਿਸਾਨੀ ਅੰਦੋਲਨ ਕਿਤੇ ਸਿਆਸਤ ਦਾ ਸ਼ਿਕਾਰ ਨਾ ਹੋ ਜੇ, ਤਾਂ ਮੈਨੂੰ ਸੰਭਾਵਨਾ ਲੱਗਦੀ ਨਹੀਂ ਕਿ ਇਹ ਸਿਆਸਤ ਦਾ ਸ਼ਿਕਾਰ ਹੋਊਗਾ, ਕਿਉਂਕਿ ਕਿਸਾਨ ਉਸ ਸਟੇਜ ਦੇ ਲਾਗੇ ਕਿਸੇ ਨੂੰ ਲੱਗਣ ਹੀ ਨਹੀਂ ਦੇ ਰਹੇ। ਸੰਦੀਪ ਜੀ। ਜੀ ਨਵਜੀਤ, ਤੁਸੀਂ ਨਰਿੰਦਰ ਤੋਮਰ ਹੋਣਾ ਦੀ ਗੱਲ ਕੀਤੀ। ਉਹਨਾਂ ਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ, ਇਸ ਬਾਰੇ ਉਹਨਾਂ ਨੇ ਖੇਤੀ ਕਾਨੂੰਨਾਂ ਬਾਰੇ ਕੁਝ ਕਿਹਾ। ਇਹ ਕਿਹੜੀਆਂ ਗੱਲਾਂ ਸੀ ਜਿਹੜੀਆਂ ਉਹਨਾਂ ਨੇ ਕਹੀਆਂ ਪ੍ਰੈਸ ਕਾਨਫਰੰਸ ਦੇ ਵਿੱਚ ਖੇਤੀ ਕਾਨੂੰਨਾਂ ਦੇ ਬਾਰੇ? ਜੀ ਦੇਖੋ ਸੰਦੀਪ, ਅੱਜ ਇੱਕ ਪ੍ਰੈਸ ਕਾਨਫਰੰਸ ਹੋਈ ਆ, ਬੜੀ ਅਹਿਮ ਪ੍ਰੈਸ ਕਾਨਫਰੰਸ ਸੀ, ਸਭ ਦੀਆਂ ਨਜ਼ਰਾਂ ਉੱਤੇ ਟਿਕੀਆਂ ਹੋਈਆਂ ਸੀ। ਨਰਿੰਦਰ ਸਿੰਘ ਤੋਮਰ ਹੋਣਾ ਨੇ ਇੱਕ ਅੱਜ ਖਾਸ ਗੱਲ ਕਹੀ ਹੈ। ਖੇਤੀਬਾੜੀ ਮੰਤਰੀ ਨੇ, ਉਹਨਾਂ ਦਾ ਕਹਿਣਾ ਸੀ ਕਿ ਅਸੀਂ ਖੁੱਲ੍ਹੇ ਮਨ ਨਾਲ ਗੱਲਬਾਤ ਕਰ ਰਹੇ ਹਾਂ, ਸਾਡੇ ਮਨ ਦੇ ਵਿੱਚ ਕੋਈ ਭਰਮ ਭੁਲੇਖਾ ਨਹੀਂ। ਅਸੀਂ ਸਿੱਧੇ ਹੋ ਕੇ ਜੋ ਕਿਸਾਨ ਦਿੱਲੀ ਦੀਆਂ ਸਰਹੱਦਾਂ 'ਤੇ ਡਟੇ ਹੋਏ ਨੇ, ਜਿਨ੍ਹਾਂ ਨੂੰ 15 ਦਿਨ ਦਾ ਸਮਾਂ ਹੋ ਚੁੱਕਿਆ, ਅਸੀਂ ਉਹਨਾਂ ਨਾਲ ਖੁੱਲ੍ਹੇ ਮਨ ਨਾਲ ਗੱਲਬਾਤ ਕਰ ਰਹੇ ਹਾਂ, ਪਰ ਫਿਰ ਵੀ ਨਤੀਜੇ ਜਿਹੜੇ ਆ ਨਹੀਂ ਨਿਕਲ ਰਹੇ। ਉਹਨਾਂ ਨੇ ਇਹ ਵੀ ਕਿਹਾ ਕਿ ਖੇਤੀ ਕਾਨੂੰਨ ਲੋਕ ਸਭਾ ਅਤੇ ਰਾਜ ਸਭਾ ਵਿੱਚ ਚਰਚਾ ਤੋਂ ਬਾਅਦ ਹੀ ਪਾਸ ਹੋਇਆ। ਇਹ ਗੱਲ ਬਿਲਕੁਲ ਸਹੀ ਆ। ਉਹਨਾਂ ਨੇ ਇਹ ਵੀ ਕਿਹਾ ਕਿ ਇਹ ਬਿੱਲ 4-4 ਘੰਟੇ ਦੀ ਬਹਿਸ ਮਗਰੋਂ ਪਾਸ ਕੀਤੇ ਗਏ। ਚਰਚਾ ਦੌਰਾਨ ਸਾਰੇ ਸੰਸਦ ਮੈਂਬਰਾਂ ਨੇ ਆਪਣੇ ਵਿਚਾਰ ਰੱਖੇ। ਇਹ ਤਿੰਨੋਂ ਕਾਨੂੰਨ ਦੇਸ਼ ਭਰ ਵਿੱਚ ਤਾਂ ਹੀ ਲਾਗੂ ਹੋਏ ਆ, ਇਹ ਨਰਿੰਦਰ ਤੋਮਰ ਹੋਣਾ ਨੇ ਕਿਹਾ। ਪਰ ਸੰਦੀਪ ਜੀ, ਇੱਕ ਗੱਲ ਇੱਥੇ ਹੋਰ ਸੀਗੀ, ਜਿਸ ਦਿਨ ਰਾਜ ਸਭਾ ਦੇ ਵਿੱਚ ਇਹ ਕਾਨੂੰਨ ਪਾਸ ਹੋਏ ਸੀ, ਉਸ ਦਿਨ ਕਰੋਨਾ ਕਾਲ ਦੇ ਦੌਰਾਨ ਬਹੁਤ ਸਾਰੇ ਮੰਤਰੀ ਜਿਹੜੇ ਉੱਥੇ ਮੌਜੂਦ ਨਹੀਂ ਸੀਗੇ, ਬਹੁਤ ਸਾਰੇ ਟੇਬਲ ਖਾਲੀ ਸੀਗੇ ਜਦੋਂ ਇਹ ਕਾਨੂੰਨ ਪਾਸ ਹੋਇਆ। ਸੋ ਕਈ ਅਰਥ ਨਿਕਲਦੇ ਨੇ ਇਹਨਾਂ ਗੱਲਾਂ ਦੇ। ਪਰ ਹੁਣ ਨਰਿੰਦਰ ਤੋਮਰ ਹੋਣਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਚਾਹੁੰਦੇ ਨੇ ਕਿ ਕਿਸਾਨਾਂ ਦੀ ਆਮਦਨ ਵਧੇ। ਤੁਸੀਂ ਦੱਸੋ, ਜੇ ਆਮਦਨ ਵਧਾਉਣੀ ਆ ਤੇ ਆਮਦਨ ਇਸ ਤਰ੍ਹਾਂ ਵਧਣੀ ਆ? ਕਿਸਾਨ ਤਾਂ ਸੜਕਾਂ 'ਤੇ ਆ ਗਏ। ਦੇਸ਼ ਦੀ GDP ਜਿੱਥੇ ਥੱਲੇ ਜਾ ਰਹੀ ਸੀ, ਇਸ ਵਾਰ ਕਿਸਾਨਾਂ ਦੇ ਸਿਰ ਦੇ ਉੱਪਰ, ਖੇਤੀ ਖੇਤਰ ਦੇ ਉੱਪਰ GDP ਬਚ ਕੇ ਰਹੀ ਸੀ, ਪਰ ਹੁਣ ਕਿਸਾਨੀ ਅੰਦੋਲਨ ਦੇ ਕਰਕੇ GDP ਘੱਟ ਹੋਣ ਦਾ ਅਨੁਮਾਨ ਹੈ। ਬਾਕੀ ਉਦਯੋਗਿਕ ਪੱਖ ਤੋਂ ਦੇਖਿਆ ਜਾਵੇ, ਕਰੋਨਾ ਦਾ ਕਿੰਨਾ ਅਸਰ ਪਿਆ ਉਦਯੋਗਿਕ ਪੱਖ 'ਤੇ?
ਉਸ ਤੋਂ ਬਾਅਦ ਖੇਤੀ ਖੇਤਰ ਹੀ ਇਦਾਂ ਦਾ ਬਚਿਆ ਸੀ ਜਿਹਦੇ ਕਰਕੇ ਦੇਸ਼ ਦੀ GDP ਗ੍ਰੋਸ ਡੋਮੈਸਟਿਕ ਪ੍ਰੋਡਕਟ ਜਿਹੜੇ ਸੀਗੇ ਉਹ ਠੀਕ ਸੀਗੀ, ਪਰ ਹੁਣ ਉਹ ਵੀ ਘਟ ਜਾਣੀ ਆ। ਸੰਭਾਵਨਾ ਜਤਾਈ ਜਾ ਰਹੀ ਹੈ ਕਿ ਕਿਸਾਨੀ ਅੰਦੋਲਨ ਦਾ ਅਸਰ ਪੈ ਸਕਦਾ ਹੈ ਇਸ ਕਰਕੇ। ਪਰ ਜੇ ਪ੍ਰਧਾਨ ਮੰਤਰੀ ਹੁਣ ਇਹ ਗੱਲ ਕਰਦੇ ਨੇ, ਇੱਕ ਗੱਲ ਹੋਰ ਰਹਿ ਗਈ ਆ, ਪ੍ਰਧਾਨ ਮੰਤਰੀ ਗੱਲ ਕਰਦੇ ਨੇ ਕਿ ਆਮਦਨ ਵਧੂਗੀ ਇੱਦਾਂ ਕਿਸਾਨਾਂ ਦੀ। ਬਈ ਆਮਦਨ ਕੀ ਵਧਣੀ ਆ? ਕਿਸਾਨ ਤਾਂ ਕਹਿੰਦੇ ਨੇ ਕਿ ਸਾਡੇ ਦੇ ਉੱਪਰ ਜ਼ਬਰਦਸਤੀ ਕਾਨੂੰਨ ਥੋਪੇ ਜਾ ਰਹੇ ਨੇ, ਜੇਕਰ ਉਹ ਤਿਆਰ ਹੀ ਨਹੀਂ ਕਾਨੂੰਨ ਮੰਨਣ ਨੂੰ ਲੈ ਕੇ ਤੇ ਕਾਹਤੋਂ ਲਾਗੂ ਕੀਤੇ ਜਾ ਰਹੇ? ਇੱਦਾਂ ਆਮਦਨ ਥੋੜ੍ਹੀ ਵਧਣੀ ਆ ਸੰਦੀਪ ਜੀ। ਤੁਸੀਂ ਜਿੰਨੇ ਮਨ ਕੀ ਬਾਤ ਮਰਜ਼ੀ ਕਰੀ ਜਾਓ, ਜਦੋਂ ਤੱਕ ਕਿਸਾਨਾਂ ਦੇ ਦਿਲ ਕੀ ਬਾਤ ਨਹੀਂ ਤੁਸੀਂ ਸੁਣਨੀ, ਮਨ ਕੀ ਬਾਤ ਨੂੰ ਕੀ ਕਰਨਾ? ਉਹਦਾ ਵਿਚਾਰ ਦੇਣੇ ਆ, ਚਲੋ ਵਧੀਆ ਗੱਲ ਆ, ਤੁਸੀਂ ਦਿੰਦੇ ਆ, ਲੋਕ ਸੁਣਦੇ ਆ, ਬੜਾ ਵਧੀਆ ਲੱਗਦਾ। ਦੇਸ਼ ਦੇ ਨੇਤਰਤਵ ਕਰਦੇ ਨੇ ਪ੍ਰਧਾਨ ਮੰਤਰੀ ਨਰਿੰਦਰ ਦਮੋਦਰ ਦਾਸ ਮੋਦੀ। ਪਰਿਵਾਰ ਦਾ ਮੁਖੀ ਜਿਹੜਾ ਹੁੰਦਾ ਉਹਦੀ ਗੱਲ ਮੰਨਣੀ ਸਾਰਿਆਂ ਦਾ ਫਰਜ਼ ਹੁੰਦਾ। ਦੇਸ਼ ਦੇ ਮੁਖੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਮਨ ਕੀ ਬਾਤ ਕਰਦੇ ਨੇ, ਬਹੁਤ ਸਾਰੇ ਲੋਕ ਸੁਣਦੇ ਨੇ, ਪਰ ਕਿਸਾਨਾਂ ਦੇ ਦਿਲ ਦੀ ਗੱਲ ਵੀ ਸੁਣਨੀ ਚਾਹੀਦੀ ਆ। ਕਿਸਾਨ ਸੜਕਾਂ ਤੇ ਨੇ ਜੀ ਨਵਜੀਤ, ਕਿਸਾਨਾਂ ਪ੍ਰਤੀ ਸਰਕਾਰ ਨੂੰ ਜਲਦ ਤੋਂ ਜਲਦ ਕੋਈ ਫੈਸਲਾ ਲੈਣਾ ਚਾਹੀਦਾ ਹੈ। ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਜਲਦ ਤੋਂ ਜਲਦ ਪੂਰੀਆਂ ਕਰ ਦਿੱਤੀਆਂ ਜਾਣੀਆਂ ਚਾਹੀਦੀਆਂ ਨੇ, ਤਾਂ ਜੋ ਸੜਕਾਂ ਤੇ ਜਿਹੜੇ ਕਿਸਾਨ ਬੈਠੇ ਆ ਉਹ ਜਲਦ ਤੋਂ ਜਲਦ ਆਪਣੇ ਘਰਾਂ ਵਿੱਚ ਪਰਤ ਸਕਣ। ਕਿਉਂਕਿ ਮੌਸਮ ਦੇਖੋ, ਠੰਡ ਦਾ ਮੌਸਮ ਆ, ਉੱਪਰੋਂ ਦੀ ਅੱਜ ਕੱਲ੍ਹ ਬਾਰਿਸ਼ ਵੀ ਹੋ ਸਕਦੀ ਆ। ਮੈਂ ਮੌਸਮ ਚੈੱਕ ਕੀਤਾ ਸੀ। ਸਰਕਾਰ ਦੇ ਜਿਹੜੇ ਨੁਮਾਇੰਦੇ ਆ ਘਰਾਂ ਦੇ ਵਿੱਚ ਬੈਠੇ ਹੋਏ ਨੇ, ਉਹਨਾਂ ਨੂੰ ਮੈਂ ਕਹਿੰਦਾ 1-2 ਦਿਨ ਆ ਕੇ ਕੱਟ ਕੇ ਤਾਂ ਦੇਖਣ ਕਿਸਾਨਾਂ ਦੇ ਨਾਲ ਸੜਕਾਂ ਤੇ, ਕਿੱਦਾਂ ਦਾ ਮਹਿਸੂਸ ਹੋਊਗਾ ਉਹਨਾਂ ਨੂੰ। ਜੀ ਬਿਲਕੁਲ ਸੰਦੀਪ ਜੀ, ਤੁਸੀਂ ਸਹੀ ਕਿਹਾ ਕਿ ਕਿਸਾਨ ਇਸ ਵਕਤ ਜੋ ਡਟੇ ਹੋਏ ਨੇ, ਸੜਕਾਂ ਤੇ ਡਟੇ ਹੋਏ ਨੇ, ਟਰਾਲੀਆਂ ਵਿੱਚ ਡਟੇ ਹੋਏ ਨੇ। ਮੈਂ ਉਦੋਂ ਵੀ ਦੱਸਿਆ ਸੀ ਕਿ ਦਿੱਲੀ ਅੰਦੋਲਨ ਵਿੱਚ ਜਦੋਂ ਗਿਆ ਸੀ ਤਾਂ ਮੈਂ ਦੇਖਿਆ ਸੀ ਕਿ ਕਿਸੇ ਤਰ੍ਹਾਂ ਵੀ ਕਿਸਾਨਾਂ ਨੂੰ ਸਮੱਸਿਆ ਨਾ ਆਵੇ, ਉਹਨਾਂ ਨੇ ਪੂਰਨ ਪ੍ਰਬੰਧ ਕੀਤੇ ਹੋਏ ਨੇ। ਟਰਾਲੀਆਂ ਦੇ ਉੱਪਰ ਉਹਨਾਂ ਨੇ ਤਰਪਾਲਾਂ ਪਾਈਆਂ ਹੋਈਆਂ ਨੇ, ਅੰਦਰ ਗੱਦੇ ਸਿੱਟੇ ਹੋਏ ਨੇ, ਪਰਾਲੀ ਸਿੱਟੀ ਹੋਈ ਹੈ ਤਾਂ ਕਿ ਕਿਸੇ ਤਰ੍ਹਾਂ ਦੀ ਸਮੱਸਿਆ ਨਾ ਆਵੇ। ਦੂਸਰੇ ਪਾਸੇ ਤੁਸੀਂ ਗੱਲ ਕੀਤੀ ਹੈ ਨੇਤਾਵਾਂ ਦੀ, ਨੇਤਾ ਤਾਂ ਘਰ ਚੋਂ ਨਿਕਲਦੇ ਹੀ ਨਹੀਂ। ਉਹਨਾਂ ਨੂੰ ਦਿੱਲੀ ਉਸ ਅੰਦੋਲਨ ਵਿੱਚ ਆ ਕੇ ਦੇਖਣ ਦੀ ਲੋੜ ਆ ਕਿ ਕਿਸ ਤਰ੍ਹਾਂ ਖੁੱਲ੍ਹੇ ਆਸਮਾਨ ਦੇ ਹੇਠਾਂ ਕਿਸਾਨ ਜਿਹੜੇ ਵੀਰ ਨੇ ਸਾਡੇ ਉਹ ਰਹਿ ਰਹੇ ਨੇ, ਸਵੇਰੇ ਕਿਸ ਤਰ੍ਹਾਂ ਉੱਠਦੇ ਨੇ, ਸਾਰੀਆਂ ਸਮੱਸਿਆਵਾਂ ਕਿਸ ਤਰ੍ਹਾਂ ਉਹ ਹੈਂਡਲ ਕਰਦੇ ਨੇ। ਇਹ ਬੜੀ ਵੱਡੀ ਗੱਲ ਹੈ। ਸੋ ਨੇਤਾਵਾਂ ਨੂੰ ਇੱਕ ਵਾਰ ਜ਼ਰੂਰ ਚਾਹੀਦਾ ਕਿ ਇੱਕ ਅੱਧੀ ਰਾਤ ਗੈਸਟ ਹਾਊਸਾਂ, ਰੈਸਟ ਹਾਊਸਾਂ ਵਿੱਚੋਂ ਨਿਕਲ ਕੇ ਉੱਥੇ ਜ਼ਰੂਰ ਗੁਜ਼ਾਰੀ ਜਾਵੇ। ਜੀ ਨਵਜੀਤ, ਤੇ ਇੱਕ ਗੱਲ ਮੈਂ ਹੋਰ ਤੁਹਾਨੂੰ ਪੁੱਛਣੀ ਚਾਹੁੰਦਾ। ਬੀਤੇ ਦਿਨੀ ਕਿਸਾਨਾਂ ਵੱਲੋਂ ਕਾਨੂੰਨਾਂ 'ਚ ਜਿਹੜੀ ਸੋਧ ਪ੍ਰਤੀ ਕੇਂਦਰ ਸਰਕਾਰ ਦੇ ਲਿਖਤੀ ਪ੍ਰਸਤਾਵਾਂ ਨੂੰ ਠੁਕਰਾ ਦਿੱਤਾ ਗਿਆ ਸੀ। ਕਿਸਾਨਾਂ ਵੱਲੋਂ ਆਪਣੇ ਅੰਦੋਲਨ ਅਤੇ ਪ੍ਰਦਰਸ਼ਨ ਨੂੰ ਹੋਰ ਤੇਜ਼ ਕਰਨ ਲਈ ਕੁਝ ਅਹਿਮ ਫੈਸਲੇ ਲਏ ਗਏ ਨੇ। ਤੁਹਾਡਾ ਇਸ ਬਾਰੇ ਕੀ ਖਿਆਲ ਹੈ ਕਿ ਕਿਸਾਨ ਅੱਗੇ ਹੋਰ ਕੀ ਕਰ ਸਕਦੇ ਨੇ? ਦੇਖੋ ਸੰਦੀਪ ਜੀ, ਕਿਸਾਨ ਜਥੇਬੰਦੀਆਂ ਦੇ ਆਗੂ ਹੁਣ ਪੂਰੀ ਤਰ੍ਹਾਂ ਅੱਗ ਬਬੂਲੇ ਹੋਏ ਪਏ ਆ। ਹਾਲਾਂਕਿ ਸ਼ਾਂਤਮਈ ਤਰੀਕੇ ਨਾਲ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਪਰ ਮਨ ਦੇ ਵਿੱਚ ਗੁੱਸਾ ਇੱਕ ਵਾਰ ਜ਼ਰੂਰ ਆ ਜਾਂਦਾ ਜਦੋਂ ਤੁਸੀਂ ਬਾਰ-ਬਾਰ ਮੀਟਿੰਗਾਂ ਲਈ ਬੁਲਾਉਂਦੇ ਆ, ਖੱਜਲ ਖੁਆਰ ਕਰਦੇ ਆ। ਪਰ ਫਿਰ ਵੀ ਮੈਂ ਬੜੀ ਸਰਾਹਨਾ ਕਰਦਾ ਆਪਣੇ ਕਿਸਾਨ ਭਰਾਵਾਂ ਦੀ ਕਿ ਇੰਨੇ ਸ਼ਾਂਤਮਈ ਤਰੀਕੇ ਨਾਲ ਰੋਸ ਪ੍ਰਦਰਸ਼ਨ ਕਰ ਰਹੇ ਨੇ। ਹੁਣ ਅਗਲੀ ਰਣਨੀਤੀ ਕੀ ਹੈ? ਮੇਰੀ ਬਹੁਤ ਸਾਰੇ ਕਿਸਾਨ ਆਗੂਆਂ ਨਾਲ ਗੱਲ ਹੋਈ ਉੱਥੇ ਬੈਠਿਆਂ ਦੀ, ਉਹਨਾਂ ਦੀ ਇੱਕ ਹੀ ਗੱਲ ਹੈ ਕਿ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਰੇਲ ਪਟੜੀਆਂ ਰੋਕ ਦੇਣੀਆਂ ਆਪਾਂ। ਹੁਣ ਇਹ ਅੱਜ ਦੀ ਗੱਲ ਹੈ। ਵੈਸੇ ਤਾਂ ਕਿਸਾਨ ਵੀਰਾਂ ਦਾ ਇਹ ਕਹਿਣਾ ਜਦੋਂ ਤੱਕ ਕਾਨੂੰਨ ਰੱਦ ਨਹੀਂ ਹੁੰਦੇ ਉਹ ਵਾਪਸ ਨਹੀਂ ਮੁੜਨਗੇ, ਪਰ ਹੁਣ ਕਿਸਾਨਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਰੇਲ ਪਟੜੀਆਂ ਰੋਕ ਦੇਣੀਆਂ। ਭਾਰਤ ਅਤੇ ਪੰਜਾਬ ਦੇ ਕਈ ਹਿੱਸਿਆਂ ਵਿੱਚ ਰੇਲ ਆਵਾਜਾਈ ਕਿੱਦਾਂ ਪ੍ਰਭਾਵਿਤ ਹੋਈ ਸੀ ਤੇ ਇਹ ਤਾਂ ਸਭ ਨੇ ਦੇਖਿਆ। ਹੁਣ ਇੱਕ ਵਾਰ ਫਿਰ ਤੋਂ ਕਿਸਾਨ ਜਥੇਬੰਦੀਆਂ ਦੇ ਆਗੂ ਤਿਆਰੀ ਕਰ ਰਹੇ ਨੇ ਤਾਂ ਕਿ ਰੇਲ ਪਟੜੀਆਂ ਨੂੰ ਰੋਕਿਆ ਜਾ ਸਕੇ। ਦੂਜੇ ਪਾਸੇ ਅਸੀਂ 12 ਦਸੰਬਰ ਦੀ ਵੀ ਗੱਲ ਕਰਦੇ ਹਾਂ। 12 ਦਸੰਬਰ ਨੂੰ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਅੰਬਾਨੀ, ਅਡਾਨੀ ਜਿਹੜੇ ਉਹਨਾਂ ਦੇ ਸਟੋਰ ਨੇ ਉਹਨਾਂ ਨੂੰ ਘੇਰਨ ਦੀ ਤਿਆਰੀ ਕੀਤੀ ਹੈ। ਪੈਟਰੋਲ ਪੰਪਾਂ ਨੂੰ ਘੇਰਨ ਦੀ ਗੱਲ ਕਹਿ ਰਹੇ ਨੇ ਕਿਸਾਨ ਆਗੂ, ਕਿਉਂਕਿ ਹੁਣ ਇੱਕ ਗੱਲ ਤਾਂ ਸਾਫ਼ ਹੀ ਹੈ, 10 ਦਸੰਬਰ ਤੱਕ ਦਾ ਅਲਟੀਮੇਟਮ ਦਿੱਤਾ ਸੀ ਕਿਸਾਨ ਆਗੂਆਂ ਨੇ। ਉਹਨਾਂ ਨੇ ਕਿਹਾ ਸੀ ਕਿ ਜੇਕਰ PM ਸਾਡੀ ਗੱਲ ਨਹੀਂ ਮੰਨਦੇ ਅਤੇ ਕਾਨੂੰਨ ਰੱਦ ਨਹੀਂ ਕਰਦੇ ਤਾਂ ਰੇਲਵੇ ਟਰੈਕ ਨੂੰ ਬਲੌਕ ਕਰ ਦਿੱਤਾ ਜਾਊਗਾ। ਸੋ ਅੱਜ 10 ਤਰੀਕ ਲੰਘ ਗਈ ਹੈ, ਕੋਈ ਵੀ ਗੱਲ ਤਾਂ ਨਹੀਂ ਮੰਨੀ ਅਜੇ ਤੱਕ। ਬੈਠਕ ਵਿੱਚ ਜੋ ਫੈਸਲਾ ਹੋਇਆ ਸੀ, ਹੁਣ ਮੈਨੂੰ ਲੱਗਦਾ ਹੈ ਕਿ ਕਿਸਾਨ ਇੱਕ ਵਾਰ ਫਿਰ ਤੋਂ ਰੇਲ ਪਟੜੀਆਂ ਤੇ ਉਤਰ ਸਕਦੇ ਨੇ, ਕਿਉਂਕਿ ਇਹ ਐਲਾਨ ਪਹਿਲਾਂ ਹੀ ਕੀਤਾ ਸੀ ਇੱਕ ਮੰਚ ਦੇ ਉੱਪਰ। ਇੱਕ ਤਰੀਕ ਉਹਨਾਂ ਨੇ ਪਹਿਲੇ ਤੈਅ ਕੀਤੀ ਸੀ। ਹੁਣ ਐਲਾਨ ਕਰਨਾ ਹੈ ਕਿ ਕਦੋਂ ਕਿਸਾਨ ਜਿਹੜੇ ਆ ਰੇਲ ਪਟੜੀਆਂ ਤੇ ਜਾ ਕੇ ਬੈਠਣਗੇ। ਹਾਲਾਂਕਿ ਕਿਸਾਨਾਂ ਨੂੰ ਸਰਕਾਰ ਵੱਲੋਂ ਇੱਕ ਲਿਖਤੀ ਪ੍ਰਸਤਾਵ ਭੇਜਿਆ ਗਿਆ ਸੀ ਜਿਸ ਨੂੰ ਕਿਸਾਨ ਜਥੇਬੰਦੀਆਂ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ, ਪਰ ਕਿਸਾਨ ਸਿਰਫ ਤੇ ਸਿਰਫ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਤੇ ਅੜੇ ਹੋਏ ਨੇ। ਸੋ ਅਸੀਂ ਪਿਛਲੇ
14 ਦਿਨਾਂ ਤੋਂ ਇਹ ਦੇਖ ਰਹੇ ਹਾਂ ਸਰਕਾਰ ਆਪਣੇ ਅੜੀਅਲ ਰਵੱਈਏ ਤੇ ਅੜੀ ਹੋਈ ਹੈ, ਕਿਸਾਨ ਆਪਣੇ ਹੱਕਾਂ ਲਈ ਖੜੇ ਨੇ। ਜੀ ਨਵਜੀਤ, ਇੱਕ ਆਖਰ ਵਿੱਚ ਹੋਰ ਗੱਲਬਾਤ ਕਰਦੇ ਹਾਂ ਕਿ ਜਿਹੜੇ ਅੱਜ ਕੱਲ੍ਹ ਬਾਲੀਵੁੱਡ ਦੇ ਸਿਤਾਰੇ ਨੇ, ਖਾਸ ਕਰਕੇ ਕੁਝ ਅਭਿਨੇਤਰੀਆਂ, ਉਹ ਕਿਸਾਨਾਂ ਬਾਰੇ, ਖਾਸ ਕਰਕੇ ਪੰਜਾਬੀ ਕਿਸਾਨਾਂ ਬਾਰੇ ਕੁਝ ਗਲਤ ਸ਼ਬਦਾਵਲੀ ਦਾ ਪ੍ਰਯੋਗ ਕਰ ਰਹੀਆਂ ਨੇ ਅਤੇ ਪੰਜਾਬੀ ਸਿੰਗਰ ਉਹਨਾਂ ਨੂੰ ਮੋੜਵੇਂ ਜਵਾਬ ਦੇ ਰਹੇ ਨੇ। ਦੇਖੋ ਸੰਦੀਪ ਜੀ, ਬਾਲੀਵੁੱਡ ਵਿੱਚ ਬਹੁਤ ਸਾਰੇ ਇੱਦਾਂ ਦੇ ਅਦਾਕਾਰ ਨੇ ਜੋ ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਦੇ ਪ੍ਰੇਰਨਾ ਸਰੋਤ ਨੇ। ਨੌਜਵਾਨ ਪੀੜ੍ਹੀ ਉਹਨਾਂ ਨੂੰ ਦੇਖਦੀ ਹੈ, ਉਹਨਾਂ ਨੂੰ ਕਾਪੀ ਕਰਨ ਦੀ ਕੋਸ਼ਿਸ਼ ਕਰਦੀ ਹੈ। ਉਹਨਾਂ ਦੀ ਕਹੀ ਇੱਕ ਇੱਕ ਗੱਲ ਕਿਸੇ ਨਾ ਕਿਸੇ ਤਰ੍ਹਾਂ, ਭਾਵੇਂ ਉਹ ਮਨੋਵਿਗਿਆਨਕ ਤੌਰ 'ਤੇ ਹੋਵੇ, ਅਸਰ ਜ਼ਰੂਰ ਕਰਦੀ ਹੈ ਨੌਜਵਾਨ ਵਰਗ ਦੇ ਉੱਪਰ। ਤੁਸੀਂ ਬਾਲੀਵੁੱਡ ਅਦਾਕਾਰ ਦੀ ਗੱਲ ਕੀਤੀ ਹੈ, ਕੰਗਣਾ ਰਣੌਤ ਦੀ। ਕੰਗਣਾ ਰਣੌਤ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਐਕਟਿਵ ਰਹਿੰਦੀ ਹੈ। ਪਿਛਲੇ ਦਿਨੀ ਕਿਸਾਨੀ ਅੰਦੋਲਨ ਨੂੰ ਲੈ ਕੇ ਜਿਸ ਤਰ੍ਹਾਂ ਦੇ ਟਵੀਟ ਕੰਗਣਾ ਨੇ ਕੀਤੇ ਸੀ, ਉਹ ਆਪਣੇ ਆਪ ਦੇ ਵਿੱਚ ਉਹ ਜਿਹੜੀ ਭਾਸ਼ਾ ਉਹਨੇ ਵਰਤੀ ਸੀ, ਸ਼ਬਦਾਵਲੀ ਵਰਤੀ ਸੀ, ਅਤੀ ਨਿੰਦਣਯੋਗ ਹੈ। ਉਹਨੇ ਕਿਹਾ ਸੀ ਕਿ ਧਰਨੇ ਵਿੱਚ ਆਈਆਂ ਮਾਈਆਂ ਬੀਬੀਆਂ ਜਿਹੜੀਆਂ 100-100 ਰੁਪਏ ਲੈ ਕੇ ਆਉਂਦੀਆਂ ਨੇ, ਇਹ ਇੱਕ ਸ਼ਰਮਨਾਕ ਬਿਆਨ ਸੀ ਕੰਗਣਾ ਰਣੌਤ ਦਾ, ਜਿਸ ਨੂੰ ਲੈ ਕੇ ਬਹੁਤ ਸਾਰੇ ਪੰਜਾਬੀ ਗਾਇਕਾਂ ਨੇ ਜੋ ਉਸ ਰੋਸ ਪ੍ਰਦਰਸ਼ਨ ਵਿੱਚ ਸ਼ਾਮਲ ਨੇ, ਉਹਨਾਂ ਨੇ ਵਿਰੋਧ ਕੀਤਾ। ਕਈ ਪੰਜਾਬੀ ਕਲਾਕਾਰਾਂ ਨੇ ਤਾਂ ਇਹ ਕਿਹਾ ਕਿ ਜਿਸ ਸਮੇਂ ਕੰਗਣਾ ਰਣੌਤ ਅਜੇ ਇੰਡਸਟਰੀ ਵਿੱਚ ਆਈ ਸੀਗੀ, ਉਦੋਂ ਤੱਕ ਕਈ ਅਦਾਕਾਰ ਤਾਂ ਹਿੱਟ ਹੋ ਚੁੱਕੇ ਸੀ, ਪਰ ਕੰਗਣਾ ਰਣੌਤ ਵੱਲੋਂ ਬਾਰ-ਬਾਰ ਇਸ ਤਰ੍ਹਾਂ ਦੀਆਂ ਗੱਲਾਂ ਕਰਨੀਆਂ, ਕਦੀ ਕਿਸੇ ਨੂੰ ਲੈ ਕੇ ਟਵੀਟ ਕਰ ਦੇਣਾ, ਕਦੀ ਸ਼ਾਹੀਨ ਬਾਗ ਦੀ ਗੱਲ ਕਰ ਦੇਣੀ, ਕਦੀ ਪੰਜਾਬ ਦੀਆਂ ਬੀਬੀਆਂ ਮਾਤਾਵਾਂ ਉਹਨਾਂ ਨੂੰ ਕੁਛ ਕਹਿ ਦੇਣਾ, ਇਹ ਆਪਣੇ ਆਪ ਦੇ ਵਿੱਚ ਬੜੀ ਸੋਚਣ ਵਾਲੀ ਗੱਲ ਹੈ। ਹੁਣ ਤੁਸੀਂ ਦੇਖੋ, ਕੰਗਣਾ ਰਣੌਤ ਨੇ ਇੱਕ ਹੋਰ ਟਵੀਟ ਕੀਤਾ। ਅਕਸਰ ਵੈਸੇ ਤਾਂ ਉਹ ਖਬਰਾਂ ਵਿੱਚ ਰਹਿਣਾ ਚਾਹੁੰਦੀ ਆ, ਮੈਨੂੰ ਲੱਗਦਾ ਫਿਲਮਾਂ ਦਾ ਕੰਮ ਹੁਣ ਘਟਿਆ ਆ ਕਰੋਨਾ ਕਰਕੇ, ਸ਼ਾਇਦ ਇਸ ਕਰਕੇ ਵੀ ਹੋ ਸਕਦਾ। ਉਹ ਹੁਣ ਚਰਚਾ ਵਿੱਚ ਰਹਿਣਾ ਚਾਹੁੰਦੀ ਆ। ਅੱਜ ਉਹਨੇ ਇੱਕ ਟਵੀਟ ਕੀਤਾ ਕਿ ਹੁਣ ਇੱਕ ਵਿਸ਼ਾਲ ਮੰਦਿਰ ਦਾ ਨਿਰਮਾਣ ਕਰਨ ਦਾ ਸੋਚ ਰਹੀ ਹੈ, ਅਤੇ ਉਹਨੇ ਇਹ ਵੀ ਲਿਖਿਆ ਕਿ ਇਹਦੇ ਲਈ ਮਾਂ ਦੁਰਗਾ ਨੇ ਉਸ ਦੀ ਚੋਣ ਕੀਤੀ ਆ। ਹੁਣ ਦੇਖੋ, ਇੱਕ ਪਾਸੇ ਸਿਆਸੀ ਮੁੱਦਾ ਉਛਾਲਦੇ ਨੇ, ਇੱਕ ਪਾਸੇ ਹੁਣ ਧਾਰਮਿਕ ਐਂਗਲ ਨੂੰ ਜੋੜਿਆ ਜਾ ਰਿਹਾ ਨਾਲ। ਬੰਬੇ ਵਿੱਚ ਜਦੋਂ ਕੰਗਣਾ ਰਣੌਤ ਦਾ ਦਫ਼ਤਰ ਤੋੜਿਆ ਜਾਂਦਾ ਤਾਂ ਕਿਸੇ ਵੇਲੇ ਹਰ ਇੱਕ ਦੇ ਮਨ 'ਚ ਆਈ ਸੀ ਕਿ ਇਹ ਗਲਤ ਹੋਇਆ, ਪਰ ਉਸ ਤੋਂ ਬਾਅਦ ਜੋ ਸਿਆਸਤ ਨਿਕਲ ਕੇ ਸਾਹਮਣੇ ਆਈ, ਉਹਨੇ ਤਾਂ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ। ਸੋ ਕੰਗਣਾ ਰਣੌਤ ਨੂੰ ਇਸ ਟਾਈਮ ਸਮਝਣ ਦੀ ਲੋੜ ਆ, ਇਸ ਤਰ੍ਹਾਂ ਦੇ ਭੜਕਾਊ ਟਵੀਟ ਨਹੀਂ ਕਰਨੇ ਚਾਹੀਦੇ। ਹਾਲਾਂਕਿ ਪੰਜਾਬੀ ਸਿੰਗਰਾਂ ਨੇ ਬੜੇ ਪਿਆਰ ਅਤੇ ਠਰਮੇ ਨਾਲ ਆਪਣੀਆਂ ਪ੍ਰਤੀਕਿਰਿਆਵਾਂ ਦਿੱਤੀਆਂ ਸੀਗੀਆਂ। ਉਹਨੂੰ ਇਹੀ ਕਿਹਾ ਸੀ ਕੰਮ 'ਤੇ ਧਿਆਨ ਦੇਣਾ ਚਾਹੀਦਾ। ਮੈਨੂੰ ਵੀ ਇਹ ਲੱਗਦਾ ਕਿ ਕੰਗਣਾ ਨੂੰ ਆਪਣੇ ਕੰਮ ਵੱਲ ਧਿਆਨ ਦੇਣਾ ਚਾਹੀਦਾ, ਨਹੀਂ ਤਾਂ ਪੰਜਾਬਣ ਬੀਬੀਆਂ ਨੂੰ ਜਿੱਦਾਂ ਇਹਨੇ ਕਿਹਾ ਸੀਗਾ, ਫਿਰ ਪੰਜਾਬ 'ਚੋਂ ਦੀ ਲੰਘਣਾ ਔਖਾ ਹੋ ਜਾਣਾ। ਬਹੁਤ ਸਾਰੇ ਕਿਸਾਨਾਂ ਨੇ ਕਿਹਾ ਸੀ, ਤਾਂ ਉਹਨਾਂ ਨੇ ਤਾਂ ਇਹ ਵੀ ਕਹਿ ਦਿੱਤਾ ਸੀਗਾ ਕਿ ਕੰਗਣਾ ਰਣੌਤ ਦੇ ਵਾਲ ਜੋ ਕੁੰਡਲ ਨੇ ਪੰਜਾਬ ਦੇ ਵਿੱਚ ਹੀ ਸਟਰੇਟ ਕੀਤੇ ਜਾਣਗੇ। ਸੰਦੀਪ ਜੀ ਨਵਜੀਤ, ਕੰਗਣਾ ਤੋਂ ਬਾਅਦ ਇੱਕ ਹੋਰ ਕੁੜੀ ਆ, ਪਤਾ ਨਹੀਂ ਬਾਲੀਵੁੱਡ ਦੀ ਆ, ਮੈਨੂੰ ਤਾਂ ਉਹਨਾਂ ਬਾਰੇ ਪਤਾ ਵੀ ਨਹੀਂ ਕੀ ਆ ਜਾਂ ਕੌਣ ਆ, ਪਾਇਲ ਕਰਕੇ ਉਹਨਾਂ ਦਾ ਨਾਮ ਆ। ਉਹਨਾਂ ਦਾ ਵੀ ਮੈਂ ਸੋਸ਼ਲ ਮੀਡੀਆ 'ਤੇ ਦੇਖਿਆ ਕਿ ਕਾਫੀ ਕੁਝ ਕਹਿ ਰਹੀ ਆ ਪੰਜਾਬੀਆਂ ਬਾਰੇ, ਕਿਸਾਨਾਂ ਬਾਰੇ, ਅਤੇ ਉਹਨੂੰ ਵੀ ਕਾਫੀ ਮੋੜਵੇਂ ਜਵਾਬ ਦਿੱਤੇ ਜਾ ਰਹੇ ਨੇ। ਮੇਰੇ ਖਿਆਲ ਨਾਲ ਕਿਸਾਨ ਜਥੇਬੰਦੀਆਂ ਨੂੰ ਜਾਂ ਪੰਜਾਬ ਦੇ ਨੌਜਵਾਨਾਂ ਨੂੰ ਇੰਨਾ ਗਰਮ ਹੋਣ ਦੀ ਲੋੜ ਨਹੀਂ ਆ। ਇਹਨਾਂ ਪਿੱਛੇ ਇਹਨਾਂ ਨੂੰ ਤਾਂ ਸਿਰਫ ਅਟੈਂਸ਼ਨ ਚਾਹੀਦੀ ਆ, ਅਤੇ ਸਾਨੂੰ ਉਹਨਾਂ ਨੂੰ ਅਟੈਂਸ਼ਨ ਨਹੀਂ ਦੇਣੀ ਚਾਹੀਦੀ। ਆਪਣੇ ਕੰਮ ਵੱਲ, ਆਪਣੇ ਸੰਘਰਸ਼ ਵੱਲ ਧਿਆਨ ਦੇਣਾ ਚਾਹੀਦਾ। ਜੀ ਬਿਲਕੁਲ ਸੰਦੀਪ ਜੀ, ਬਹੁਤ ਸਾਰੇ ਇੱਦਾਂ ਦੇ ਕਲਾਕਾਰ ਨੇ ਜੋ ਸੁਰਖੀਆਂ ਵਿੱਚ ਰਹਿਣਾ ਚਾਹੁੰਦੇ ਨੇ। ਸੋ ਇਹਨਾਂ ਸਭ ਤੋਂ ਉੱਪਰ ਉੱਠ ਕੇ ਕਿਸਾਨੀ ਅੰਦੋਲਨ 'ਤੇ ਪੂਰੀ ਤਰ੍ਹਾਂ ਧਿਆਨ ਕੇਂਦਰਿਤ ਕਰਨ ਦੀ ਲੋੜ ਹੈ, ਕਿਉਂਕਿ ਉਹ ਮੁੱਦਾ ਇਹਨਾਂ ਮੁੱਦਿਆਂ ਨਾਲੋਂ ਕਿਤੇ ਵੱਡਾ। ਦੇਖੋ, ਇੱਕ ਨਾ ਪੰਜਾਬੀ ਦੀ ਸੰਦੀਪ ਜੀ ਕਹਾਵਤ ਆ ਕਿ ਭੜਕਾਉਣ ਵਾਲੇ ਦਾ ਕੁਛ ਨਹੀਂ ਜਾਂਦਾ, ਭੜਕਣ ਵਾਲੇ ਦਾ ਬਹੁਤ ਕੁਛ ਚਲਾ ਜਾਂਦਾ। ਸੋ ਇਹ ਭੜਕਾਊ ਗੱਲਾਂ ਕਰਦੇ ਪਏ, ਇਹਨਾਂ ਦਾ ਤਾਂ ਕੁਛ ਨਹੀਂ ਜਾਣਾ, ਪਰ ਭੜਕਣ ਵਾਲੇ ਜਿਹੜੇ ਜੇ ਇੱਕ ਵਾਰੀ ਭੜਕ ਗਏ, ਆਪਣੇ ਰਾਹ ਤੋਂ ਲਾਂਭੇ ਹੋ ਗਏ, ਤਾਂ ਫਿਰ ਨੁਕਸਾਨ ਹੋ ਸਕਦਾ। ਭੜਕ ਗਏ ਤਾਂ ਸਮਝੋ ਭਟਕ ਗਏ। ਜੀ ਬਿਲਕੁਲ ਸੰਦੀਪ ਜੀ। ਅਤੇ ਨਵਜੀਤ, ਇਸ ਦੇ ਨਾਲ ਹੀ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ। ਕਰਾਂਗੇ ਮੁਲਾਕਾਤ ਅਗਲੇ ਪ੍ਰੋਗਰਾਮ ਦੇ ਵਿੱਚ। ਤਦ ਤੱਕ ਲਈ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ। ਜੀ ਸੰਦੀਪ ਜੀ, ਬਹੁਤ ਬਹੁਤ ਧੰਨਵਾਦ, ਸ਼ੁਕਰੀਆ, ਮਿਹਰਬਾਨੀ।